ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 18 ਅਪ੍ਰੈਲ ਦਾ ਦਿਨ 1509 ਗੁਰੂ ਅਮਰਦਾਸ ਸਾਹਿਬ ਦਾ ਜਨਮ। ਗੁਰੂ ਅਮਰਦਾਸ ਸਾਹਿਬ ਦਾ ਜਨਮ 18 ਅਪ੍ਰੈਲ 1509 ਦੇ ਦਿਨ ਮਾਤਾ ਲੱਖੋ ਤੇ ਬਾਬਾ ਤੇਜਭਾਨ ਪੁੱਤਰ ਬਾਬਾ ਹਰਜੀ ਤੇ ਪੋਤਰਾ ਬਾਬਾ ਵਿਸ਼ਨੂੰ ਦਾਸ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ, ਹੁਣ ਬਾਸਰਕੇ ਗਿੱਲਾਂ, ਛੇਹਰਟੇ ਤੋਂ 5 ਕਿਲੋਮੀਟਰ ਦੂਰ ਹੋਇਆ ਸੀ। ਕਿਸੇ ਸੋਮੇ 'ਚ ਗਲਤੀ ਨਾਲ ਉਹਨਾਂ ਦਾ ਜਨਮ ਬਿਕਰਮੀ ਸਾਲ 1566 ਦੀ ਥਾਂ 1536 ਲਿਖਿਆ ਗਿਆ ਸੀ। ਉਸ ਲਿਖਤ 'ਚ ਗੁਰਮੁਖੀ ਦੇ ਹਿੰਸੇ ਨੂੰ 6 ਦੀ ਉੱਪਰਲੀ ਡੰਡੀ ਜੋ ਹੇਠਾਂ ਹੋ ਜਾਣ ਕਾਰਨ ਇਹ 3 ਬਣ ਗਿਆ ਸੀ। ਹਾਲਾਂਕਿ ਗੁਰੂ ਅਮਰਦਾਸ ਜਨਮੇ 68 ਵਿੱਚ 68 ਸਾਫ 66 ਹੀ ਬਣਦਾ ਹੈ। ਕੁਝ ਲੇਖਕ ਅਜੇ ਵੀ ਗੁਰੂ ਅਮਰਦਾਸ ਸਾਹਿਬ ਦਾ ਜਨਮ 1479 'ਚ ਲਿਖਦੇ ਨੇ। ਗੁਰੂ ਅਮਰਦਾਸ ਜੀ ਦਾ ਵਿਆਹ ਬੀਬੀ ਮਨਸਾ ਦੇਵੀ ਨਾਲ 1532 'ਚ ਹੋਇਆ। ਜੇ ਉਹਨਾਂ ਦਾ ਜਨਮ 1479 ਦਾ ਮੰਨ ਲਈਏ ਤਾਂ ਵਿਆਹ ਵੇਲੇ ਉਹਨਾਂ ਦੀ ਉਮਰ 53 ਸਾਲ ਬਣਦੀ ਹੈ, ਜੋ ਉਂਝ ਵੀ ਅਜੀਬ ਲੱਗਦਾ ਹੈ। ਆਪ ਜੀ ਦੇ ਘਰ 30 ਅਪ੍ਰੈਲ 1534 ਦੇ ਦਿਨ ਇੱਕ ਬੇਟੀ ਭਾਨੀ, 11 ਮਾਰਚ 1536 ਦੇ ਦਿਨ ਪੁੱਤਰ ਮੋਹਨ ਤੇ 2 ਜੂਨ 1539 ਦੇ ਦਿਨ ਦੂਜੇ ਪੁੱਤਰ ਮੋਰੀ ਨੇ ਜਨਮ ਲਿਆ। ਇੱਕ ਰਵਾਇਤ ਮੁਤਾਬਕ ਆਪ ਦੀ ਇੱਕ ਬੇਟੀ ਦਾਨੀ ਵੀ ਸੀ, ਪਰ ਪੁਰਾਣੇ ਤਵਾਰੀਖੀ ਸੋਮਿਆਂ 'ਚ ਕਿਸੇ ਦਾਨੀ ਦਾ ਕੋਈ ਜ਼ਿਕਰ ਨਹੀਂ ਮਿਲਦਾ। 1934 ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਜੇਲ੍ਹ 'ਚ ਭੁੱਖ ਹੜਤਾਲ ਸ਼ੁਰੂ ਕੀਤੀ। ਸੇਵਾ ਸਿੰਘ ਠੀਕਰੀਵਾਲਾ ਸਿੰਘ ਸਭਾ ਲਹਿਰ ਦੇ ਪਿਛਲੇਰੇ ਹਿੱਸੇ 'ਚ ਇੱਕ ਅਣਥੱਕ ਆਗੂ ਸਨ। 1921 'ਚ ਉਹਨਾਂ ਨੇ ਪਟਿਆਲਾ ਰਿਆਸਤ ਦਾ ਪਹਿਲਾ ਅਕਾਲੀ ਜੱਥਾ ਕਾਇਮ ਕੀਤਾ। 1923 'ਚ ਜਦ ਬਰਤਾਨਵੀ ਹਕੂਮਤ ਨੇ ਅਕਾਲੀ ਦਲ ਉੱਤੇ ਪਾਬੰਦੀ ਲਾਈ ਤਾਂ ਉਸ ਨੂੰ ਵੀ ਪਟਿਆਲਾ ਹਕੂਮਤ ਨੇ ਗ੍ਰਿਫਤਾਰ ਕਰ ਲਿਆ। ਗੁਰਦੁਆਰਾ ਐਕਟ ਬਣਨ ਮਗਰੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਪਰ ਕੁਝ ਚਿਰ ਮਗਰੋਂ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ 3.5 ਸਾਲ ਵਾਸਤੇ ਕੈਦ ਕਰ ਦਿੱਤਾ। ਉਹਨਾਂ ਨੇ ਜੇਲ੍ਹ 'ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ, ਜਿਸ ਕਾਰਨ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਜਦ ਅਕਾਲੀ ਦਲ ਨੇ ਉਹਨਾਂ ਦੀ ਰਿਹਾਈ ਵਾਸਤੇ ਮੋਰਚਾ ਲਾਉਣ ਦਾ ਐਲਾਨ ਕੀਤਾ ਤਾਂ ਰਾਜੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ। 2 ਨਵੰਬਰ 1930 ਨੂੰ ਰਾਜੇ ਨੇ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਤੇ 10 ਸਾਲ ਦੀ ਕੈਦ ਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ, ਪਰ 12 ਮਾਰਚ 1931 ਨੂੰ ਫਿਰ ਰਿਹਾ ਕਰ ਦਿੱਤਾ। 1932 'ਚ ਰਾਜੇ ਨੇ ਉਹਨਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਤੇ 3 ਮਹੀਨੇ ਕੈਦ ਕਰੀ ਰੱਖਿਆ। ਉਹਨਾਂ ਦੀ ਆਖਰੀ ਗ੍ਰਿਫਤਾਰੀ 24 ਅਗਸਤ 1933 ਦੇ ਦਿਨ ਹੋਈ ਤੇ ਰਾਜੇ ਨੇ ਉਹਨਾਂ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ। 18 ਅਪ੍ਰੈਲ 1934 ਦੇ ਦਿਨ ਉਹਨਾਂ ਨੇ ਜੇਲ੍ਹ 'ਚ ਜ਼ਿਆਦਤੀਆਂ ਦੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਜਬਰੀ ਖਾਣਾ ਖਵਾਇਆ ਜਾਣ ਲੱਗ ਪਿਆ, ਜਿਸ ਨਾਲ ਉਹਨਾਂ ਦੀ ਸਿਹਤ ਵਿਗੜ ਗਈ ਤੇ 20 ਜਨਵਰੀ 1935 ਦੇ ਦਿਨ ਉਹ ਜੇਲ੍ਹ 'ਚ ਹੀ ਚੜ੍ਹਾਈ ਕਰ ਗਏ। 1984 'ਚ ਚੰਡੀਗੜ੍ਹ 'ਚ ਦਹਿਸ਼ਤਗਰਦ ਭੀੜਾਂ ਨੇ CRPC ਦੀ ਮੌਜੂਦਗੀ 'ਚ ਸਿੱਖਾਂ ਦੀਆਂ 2 ਦਰਜਨ ਦੁਕਾਨਾਂ ਲੁੱਟੀਆਂ। ਖਾੜਕੂਆਂ ਨੇ 17 ਅਪ੍ਰੈਲ 1984 ਦੇ ਦਿਨ ਚੰਡੀਗੜ੍ਹ 'ਚ ਇੱਕ ਸ਼ਖਸ ਇੰਦਰਪਾਲ ਗੁਪਤਾ ਨੂੰ ਕਤਲ ਕਰ ਦਿੱਤਾ ਸੀ। ਅਗਲੇ ਦਿਨ 18 ਅਪ੍ਰੈਲ 1984 ਦੇ ਦਿਨ ਪੰਜਾਬ ਤੇ ਹਰਿਆਣੇ 'ਚੋਂ ਦਹਿਸ਼ਤਗਰਦ ਟਰੱਕਾਂ ਉੱਤੇ ਸਵਾਰ ਹੋ ਕੇ ਚੰਡੀਗੜ੍ਹ ਗਏ ਤੇ ਉਹਨਾਂ ਨੇ ਸਿੱਖਾਂ ਤੇ ਹਮਲੇ ਕੀਤੇ ਤੇ ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਤੇ ਸਾੜੀਆਂ। ਇਸ ਸਮੇਂ CRPC ਵੀ ਉੱਥੇ ਮੌਜੂਦ ਸੀ, ਪਰ ਉਸਨੇ ਵੀ ਦਹਿਸ਼ਤਗਰਦਾਂ ਖਿਲਾਫ ਕੋਈ ਐਕਸ਼ਨ ਨਾ ਲਿਆ ਤੇ ਚੁੱਪਚਾਪ ਉਹਨਾਂ ਨੂੰ ਲੁੱਟਮਾਰ ਕਰਨ ਦਿੱਤੀ। 18 ਅਪ੍ਰੈਲ 1987 ਦੇ ਦਿਨ ਪੁਲਿਸ ਨੇ ਗੁਲਜ਼ਾਰ ਸਿੰਘ ਪੁੱਤਰ ਅਛਰ ਸਿੰਘ ਵਾਸੀ ਖਿਆਲਾ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਨੂੰ ਪੁਲਿਸ ਮੁਕਾਬਲੇ ਸ਼ਹੀਦ ਕੀਤਾ। 18 ਅਪ੍ਰੈਲ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਚਰਨ ਸਿੰਘ ਪੱਪੂ ਪੁੱਤਰ ਜੋਗਾ ਸਿੰਘ ਜੋਗੀ ਵਾਸੀ ਤੁਗਲਵਾਲਾ ਗੁਰਦਾਸਪੁਰ ਨੂੰ ਨਕਲੀ ਪੁਲਿਸ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 18 ਅਪ੍ਰੈਲ ਦਾ ਦਿਨ।